ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ अस्सलाम वालेकुम। 17 ਮਈ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀਆਂ ਖਬਰਾਂ ਤੇ ਚਾਨਣ ਪਾਉਣ ਤੋਂ ਪਹਿਲਾਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਹੈ। ਅਸੀਂ ਤੁਹਾਡੇ ਕੋਲੋਂ ਰਿਕੁਐਸਟ ਕੀਤੀ ਸੀ ਕਿ ਤੁਸੀਂ ਸਾਡਾ WhatsApp ਚੈਨਲ ਜੁਆਇਨ ਕਰੋ ਤੇ ਤੁਸੀਂ ਤੇ ਤੜਥੱਲੀ ਪਾ ਕੇ ਰੱਖ ਦਿੱਤੀ ਹੈ। ਇੱਕੋ ਦਿਨ ਦੇ ਵਿੱਚ ਹੀ ਕੋਈ ਮੇਰਾ ਖਿਆਲ ਹੈ ਕਿ 30-40 ਹਜ਼ਾਰ ਬੰਦੇ ਦਾ ਇਜ਼ਾਫਾ ਹੋਇਆ ਔਰ ਇਸ ਵੇਲੇ 60,000 ਤੋਂ ਜ਼ਿਆਦਾ ਲੋਕਾਂ ਨੇ ਸਾਡਾ WhatsApp ਚੈਨਲ ਜੁਆਇਨ ਕਰ ਲਿਆ। ਇਸ 'ਤੇ ਅਸੀਂ ਤੁਹਾਡਾ ਸ਼ੁਕਰੀਆ ਵੀ ਅਦਾ ਕਰਦੇ ਹਾਂ, ਪਰ ਨਾਲ ਇੱਕ ਚੀਜ਼ ਮਿਸ ਹੋ ਗਈ ਸਾਡੇ ਕੋਲੋਂ ਦੱਸਣਾ, ਗਲਤੀ ਸਾਡੀ ਹੈ। ਜਿਸ ਵੇਲੇ WhatsApp ਚੈਨਲ ਨੂੰ ਜੁਆਇਨ ਕਰਦੇ ਹੋ, ਜਿਨ੍ਹਾਂ ਪਹਿਲਾਂ ਕੀਤਾ ਜਾਂ ਜਿਹੜੇ ਹੁਣ ਕਰਨ, ਜਿਨ੍ਹਾਂ ਨਹੀਂ ਕੀਤਾ ਉਹਨਾਂ ਕੋਲੋਂ ਵੀ ਸਾਡੀ ਗੁਜ਼ਾਰਿਸ਼ ਹੈ ਕਿ WhatsApp ਚੈਨਲ ਨੂੰ ਜ਼ਰੂਰ ਜੁਆਇਨ ਕਰੋ। ਵਜ੍ਹਾ ਕੀ ਹੈ ਉਹ ਪਹਿਲਾਂ ਵੀ ਦੱਸੀ ਹੈ, ਦੋਹਰੇ ਦੱਸ ਦਿਆਂਗੇ। ਲੇਕਿਨ ਜਿਸ ਵੇਲੇ ਜੁਆਇਨ ਕਰੋ ਤੇ ਉੱਤੇ ਅਗਰ ਸੱਜੇ ਹੱਥ ਰਾਈਟ ਸਾਈਡ ਤੇ ਉੱਤੇ ਵਾਲੇ ਕੋਨੇ 'ਚ ਵੇਖੋ ਤੇ ਇੱਕ ਘੰਟੀ ਬਣੀ ਹੈ, ਬੈਲ, ਉਹਦੇ ਉੱਤੇ ਇੱਕ ਲਾਈਨ ਖਿੱਚੀ ਹੈ। ਉਹਦਾ ਮਤਲਬ ਇਹ ਹੈ ਕਿ ਘੰਟੀ ਜਿਹੜੀ ਉਹ ਬੰਦ ਹੈ, ਉਹਨੂੰ ਖੋਲ੍ਹਣਾ ਪਏਗਾ। ਉਸ ਘੰਟੀ ਦੇ ਉੱਤੇ ਕਲਿੱਕ ਕਰੋ ਤਾਂ ਕਿ ਉਹ ਲਾਈਨ ਉੱਤੋਂ ਗਾਇਬ ਹੋ ਜਾਏ, ਘੰਟੀ ਖੁੱਲ੍ਹ ਜਾਏ। ਘੰਟੀ ਖੁੱਲ੍ਹਣ ਦਾ ਮਤਲਬ ਇਹ ਹੈ ਕਿ ਤੁਸੀਂ ਨੋਟੀਫਿਕੇਸ਼ਨ ਔਨ ਕਰ ਦਿੱਤੇ ਨੇ। ਅਗਰ ਇਸ ਬੈਲ ਦੇ ਉੱਤੇ, ਬੈਲ ਆਈਕਨ ਜਿਹੜਾ ਘੰਟੀ ਦੀ ਜਿਹੜੀ ਤਸਵੀਰ ਹੈ ਉੱਤੇ ਸੱਜੇ ਪਾਸੇ ਰਾਈਟ ਸਾਈਡ ਤੇ ਉਤਲੇ ਪਾਸੇ, ਉਹ ਅਗਰ ਉਹਦੇ ਉੱਤੇ ਲਾਈਨ ਲੱਗੀ ਰਹੇਗੀ ਤੇ ਇਹਦਾ ਮਤਲਬ ਜਦੋਂ ਵੀ ਅਸੀਂ ਤੁਹਾਨੂੰ ਕੋਈ ਸ਼ੈ ਘੱਲਾਂਗੇ ਉਹ ਤੁਹਾਨੂੰ ਨਹੀਂ ਲੱਭੇਗੀ, ਤੁਹਾਨੂੰ ਨਜ਼ਰ ਨਹੀਂ ਆਏਗੀ, ਤੁਹਾਨੂੰ ਸਾਡਾ ਚੈਨਲ ਖੋਲ੍ਹ ਕੇ ਫਿਰ ਵਿੱਚ ਜਾ ਕੇ ਲੱਭਣੀ ਪਏਗੀ। ਜੇ ਤੁਸੀਂ ਉਹ ਘੰਟੀ ਦੇ ਉੱਤੋਂ ਲਾਈਨ ਪਰਾਂ ਕੀਤੀ ਹੋਏਗੀ, ਤੁਸੀਂ ਘੰਟੀ ਦੇ ਬਟਨ ਨੂੰ ਦੱਬਿਆ ਹੋਏਗਾ ਔਰ ਨੋਟੀਫਿਕੇਸ਼ਨ ਔਨ ਕੀਤੇ ਹੋਣਗੇ, ਤੇ ਫਿਰ ਜਿਹੜੀ ਸ਼ੈ ਅਸੀਂ ਤੁਹਾਨੂੰ ਭੇਜਾਂਗੇ ਉਹ ਠੱਕ ਕਰਕੇ ਤੁਹਾਡੇ ਤੱਕ ਪਹੁੰਚ ਜਾਏਗੀ। ਇਸ ਲਈ ਅਗਰ ਤਾਂ ਤੁਸੀਂ ਪਹਿਲਾਂ ਦਾ ਜੁਆਇਨ ਕੀਤਾ ਸਾਡਾ ਚੈਨਲ, ਤੇ ਜਾ ਕੇ ਦੋਹਰੇ ਉਸ ਚੈਨਲ ਨੂੰ ਖੋਲ੍ਹ ਲਓ ਤੇ ਉਸ ਚੈਨਲ ਨੂੰ ਖੋਲ੍ਹਣ ਤੋਂ ਬਾਅਦ ਜਾਂ ਸਾਡੇ ਲਿੰਕ ਤੇ ਦੁਬਾਰਾ ਕਲਿੱਕ ਕਰੋਗੇ ਤਾਂ ਚੈਨਲ ਖੁੱਲ੍ਹ ਜਾਏਗਾ। ਔਰ ਚੈਨਲ ਨੂੰ ਖੋਲ੍ਹ ਕੇ ਤੇ ਘੰਟੀ ਦੇ ਉੱਤੇ ਬਟਨ ਦਬਾ ਕੇ, ਘੰਟੀ ਨੂੰ ਦਬਾ ਕੇ ਬੇਸਿਕਲੀ, ਤੇ ਉਹ ਬੈਲ ਆਈਕਨ ਦੇ ਉੱਤੋਂ ਉਹ ਜਿਹੜੀ ਲਾਈਨ ਲੱਗੀ ਉਹ ਮਿਟਾ ਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਕਿ ਤੁਹਾਡੇ ਕੋਲ ਸਾਰੀਆਂ ਚੀਜ਼ਾਂ ਪਹੁੰਚ ਸਕਣ। ਜਿਨ੍ਹਾਂ ਨੇ ਜੁਆਇਨ ਨਹੀਂ ਕੀਤਾ ਉਹਨਾਂ ਵਾਸਤੇ ਫੇਰ ਹੈ ਕਿ ਇਸ ਵੇਲੇ ਉੱਤੇ ਕੋਨੇ ਤੇ ਇੱਕ WhatsApp ਦਾ ਲਿੰਕ ਅਸੀਂ ਲਾਇਆ, ਉਹ ਵੇਖੋ ਤੇ WhatsApp ਦਾ ਉੱਤੇ ਲਿੰਕ ਆਇਆ, ਉਹਨੂੰ ਕਲਿੱਕ ਕਰੋ ਤੇ ਤੁਸੀਂ ਸਾਡੇ WhatsApp ਚੈਨਲ ਨੂੰ ਜਿਹੜਾ ਉਹ ਇਸ ਵੇਲੇ ਵੀ ਜੁਆਇਨ ਕਰ ਸਕਦੇ ਹੋ। ਅਦਰਵਾਈਜ਼ ਵੀਲੌਗ ਦੀ ਡਿਸਕ੍ਰਿਪਸ਼ਨ 'ਚ ਵੀ ਤੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਅਸੀਂ ਇਹਦਾ ਲਿੰਕ ਛੱਡਿਆ ਹੋਇਆ ਤਾਂ ਕਿ ਤੁਸੀਂ WhatsApp ਚੈਨਲ ਨੂੰ ਉੱਥੋਂ ਜੁਆਇਨ ਕਰ ਸਕੋ। ਇਹ ਕਰਨਾ ਕਿਉਂ ਜ਼ਰੂਰੀ ਹੈ, ਕਿਉਂ ਤੁਹਾਡੇ ਕੋਲ ਰਿਕੁਐਸਟ ਕਰ ਰਹੇ ਹਾਂ? ਇਸ ਲਈ ਕਿ ਸਾਰੇ ਚੈਨਲ ਜਿਹੜੇ ਉਹ ਬੰਦ ਕਰਦੇ ਜਾ ਰਹੇ ਨੇ। ਉਹ ਜਿਹੜਾ ਮੁੰਡਾ ਐਸ ਅਹਿਮਦ ਨਹੀਂ, ਜਿਹੜਾ ਉਹ ਗਾਲਾਂ ਸ਼ਾਲਾਂ ਵੀ ਕੱਢ ਦਿੰਦਾ ਹੈ, ਮੈਂ ਬਾਕੀ ਤੇ ਆਨਾ ਵੀ ਉਹਦਾ ਕੰਮ ਬੜਾ ਚੰਗਾ, ਗਾਲਾਂ ਵਾਲਾ ਕੰਮ ਚੰਗਾ ਨਹੀਂ। ਬਹਰਹਾਲ ਉਹਨੇ ਪਿਛਲੇ ਦਿਨੋਂ ਸਰਵੇ ਕਰਵਾਇਆ ਸੀ, ਲੋਕਾਂ ਕੋਲ ਪੁੱਛਿਆ ਸੀ ਵੀ ਉਹ ਕੱਢੇ ਨਾ ਕੱਢੇ। ਲੋਕਾਂ ਆਖਿਆ ਜੀ ਦੱਬ ਕੇ ਕੱਢੋ, ਗਿੱਲ ਸਾਹਿਬ ਐਵੇਂ ਮਾਰਦੇ ਰਹਿੰਦੇ ਨੇ, ਉਹਨਾਂ ਨੂੰ ਕੌਣ ਪੁੱਛਦਾ, ਐਵੇਂ ਮਾਰਦੇ ਨੇ ਗੱਲਾਂ ਗਿੱਲ ਸਾਹਿਬ। ਇਸ ਲਈ ਭਾਈ ਤੁਸੀਂ ਜਾਣੋ ਤੇ ਤੁਹਾਡੇ ਨਾਜ਼ਰੀਨ ਜਾਣਨ, ਮੈਂ ਕੋਈ ਤੁਹਾਡੇ 'ਤੇ ਪਾਬੰਦੀ ਲਾਉਣ ਵਾਲਾ ਨਹੀਂ ਵੀ ਤੁਸੀਂ ਕੱਢੋ ਜਾਂ ਨਾ ਕੱਢੋ। ਮੈਂ ਬਹਰਹਾਲ ਇੱਕ ਪੋਲੀਟੀਕਲ ਪਾਰਟੀ ਨੂੰ ਰਿਪਰੈਜ਼ੈਂਟ ਕਰਦਾ, ਮੈਂ ਗਾਲਾਂ ਨੂੰ ਤਾਂ ਇੰਡੋਰਸ ਨਹੀਂ ਕਰ ਸਕਦਾ। ਇਹ ਸੀ ਮੇਰੀ ਗੁਜ਼ਾਰਿਸ਼ ਦੁਬਾਰਾ ਹੋਏਗੀ ਵੀ ਜੇ ਗਾਲਾਂ ਤੋਂ ਬਗੈਰ ਕੰਮ ਚਲਾ ਲਓ ਤਾਂ ਠੀਕ ਹੈ, ਜੇ ਤੁਹਾਡਾ ਨਹੀਂ ਚੱਲਦਾ ਤਾਂ ਤੁਸੀਂ ਜਾਣੋ, ਤੁਹਾਡੇ ਨਾਜ਼ਰੀਨ ਜਾਣਨ। ਬਾਕੀ ਗਾਲਾਂ ਤੋਂ ਇਲਾਵਾ ਤੁਹਾਡਾ ਜਿਹੜਾ ਮਟੀਰੀਅਲ ਹੁੰਦਾ ਬੜਾ ਚੰਗਾ ਹੁੰਦਾ ਤੇ ਲੋਕੀ ਬੜਾ ਵੇਖਦੇ ਨੇ, ਉਹਨਾਂ ਦੇ ਚੈਨਲ ਨੂੰ ਹੁਣ ਪਾਕਿਸਤਾਨ ਦੇ ਵਿੱਚ ਬੰਦ ਕਰ ਦਿੱਤਾ ਹੈ। ਆਹੋ, ਤੇ ਨਾਲ ਆਪਣਾ ਵੀ ਦੱਸ ਦਈਏ, ਅਸੀਂ ਰੋਣਾ ਰੋ ਲਈਏ ਕਿ ਮੇਰਾ ਜਿਹੜਾ ਆਪਣਾ ਟਵਿੱਟਰ ਅਕਾਊਂਟ ਹੈ, ਜਿਹਨੂੰ ਅੱਜ ਕੱਲ੍ਹ ਐਕਸ ਕਹਿੰਦੇ ਨੇ, ਉਹਨੂੰ ਇੰਡੀਆ ਵਾਲਿਆਂ ਨੇ ਬੰਦ ਕਰ ਦਿੱਤਾ ਹੈ। ਮੇਰਾ ਜਿਹੜਾ YouTube ਚੈਨਲ ਉਹ ਤਾਂ ਚਰੋਕਣਾ ਹੀ ਬੰਦ ਹੈ। ਚਰੋਕਣਾ ਬਹੁਤ ਪਹਿਲਾਂ ਦਾ ਆਲਰੇਡੀ ਉਹ ਚਰੋਕਣਾ ਬੰਦ ਹੈ, ਤੇ ਹੁਣ ਜਿਹੜੀ ਕਸਰ ਰਹਿ ਗਈ ਸੀ ਉਹ ਟਵਿੱਟਰ ਅਕਾਊਂਟ ਸੀ, ਉਹ ਵੀ ਇੰਡੀਆ ਵਾਲਿਆਂ ਨੇ ਬੰਦ ਕਰ ਛੱਡਿਆ। ਹੁਣ ਮੈਨੂੰ ਲੱਗਦਾ ਇਹ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਸਾਡਾ YouTube ਚੈਨਲ ਹੈ ਇਹ ਵੀ ਉਹਨਾਂ ਨੇ ਬੰਦ ਕਰ ਦੇਣਾ ਪਾਕਿਸਤਾਨ 'ਚ, ਜਿਵੇਂ ਐਸ ਅਹਿਮਦ ਦਾ, ਵਕਾਰ ਮਲਿਕ ਦਾ, ਦੂਸਰਿਆਂ ਦਾ ਕਰ ਛੱਡਿਆ। ਇਸ ਵਜ੍ਹਾ ਤੋਂ ਅਸੀਂ ਤੁਹਾਨੂੰ ਆਖਣ ਡਏ ਹਾਂ ਵੀ ਇਹ ਜਿਹੜਾ WhatsApp ਚੈਨਲ ਹੈ ਸਾਡਾ, ਇਹ ਜੁਆਇਨ ਕਰ ਲਓ। ਇਹਦੇ ਨਾਲ ਫਿਰ ਅਸੀਂ ਤੁਹਾਨੂੰ ਡਾਇਰੈਕਟ ਕਮਿਊਨੀਕੇਟ ਕਰ ਸਕਾਂਗੇ, ਕਿਉਂਕਿ ਤੁਹਾਨੂੰ ਲਾਉਣੇ ਪੈਣੇ ਨੇ VPN, ਤੇ ਅਸੀਂ ਇਸੇ ਚੈਨਲ ਤੇ ਤੁਹਾਨੂੰ ਇਨਫੋਰਮੇਸ਼ਨ ਵੀ ਭੇਜ ਸਕਾਂਗੇ। ਅਗਲੇ 1-2 ਦਿਨਾਂ 'ਚ ਭੇਜ ਦਿਆਂਗੇ ਕਿ ਕਿਹੜੇ VPN, ਇੱਥੇ ਵੀਲੌਗਸ ਤੇ ਅਸੀਂ ਵਿਖਾਉਂਦੇ ਰਹਿੰਦੇ, ਇਹ ਦੁਬਾਰਾ ਸਕਰੀਨ ਤੇ ਵਿਖਾ ਦਿੰਦੇ ਕਿ ਇਹ ਉਹ VPN ਨੇ, ਇਹ ਸਕਰੀਨ ਤੇ ਇਸ ਵੇਲੇ ਚੱਲ ਰਹੇ ਨੇ, ਜਿਨ੍ਹਾਂ ਨੂੰ ਤੁਸੀਂ ਇੰਸਟਾਲ ਕਰੋ। ਇਹਨਾਂ ਦੇ ਲਿੰਕ ਜਿਹੜੇ ਨੇ ਉਹ ਅਸੀਂ ਤੁਹਾਨੂੰ WhatsApp ਚੈਨਲ ਤੇ ਵੀ ਭੇਜ ਦਿਆਂਗੇ ਜਦੋਂ ਤੁਸੀਂ ਜੁਆਇਨ ਕਰ ਲਓਗੇ, ਤੇ ਇਸ ਵੀਲੌਗ ਦੀ ਡਿਸਕ੍ਰਿਪਸ਼ਨ 'ਚ ਤੇ ਕਮੈਂਟ ਸੈਕਸ਼ਨ 'ਚ ਵੀ ਅਸੀਂ ਰੱਖ ਦਿਆਂਗੇ। ਇਹ ਜਿੰਨੇ VPN ਨੇ ਇਹਨਾਂ ਦੇ ਉੱਤੇ ਕੋਈ ਪੈਸੇ ਨਹੀਂ ਤੁਹਾਡੇ ਲੱਗਣੇ, ਕੋਈ ਕ੍ਰੈਡਿਟ ਕਾਰਡ ਨਹੀਂ ਚਾਹੀਦਾ। ਇਹ VPN ਇੰਸਟਾਲ ਕਰਕੇ, ਬਲਕਿ ਮੇਰਾ ਮਸ਼ਵਰਾ ਹੈ ਕਿ ਹੁਣ ਵੀ ਸਾਡਾ ਵੀਲੌਗ ਵੇਖਣਾ ਤੇ VPN ਲਾ ਕੇ ਵੇਖਿਆ ਕਰੋ, ਫਿਰ ਜ਼ਰਾ ਰੈਲਾ ਚੱਲੇਗਾ। ਉਸ ਤੋਂ ਇਲਾਵਾ ਤਾਂ ਸਾਨੂੰ ਜਿਹੜਾ ਇਹਨਾਂ ਬੰਦ ਹੀ ਕੀਤਾ ਹੈ, ਤੁਸੀਂ ਸਪੀਡ ਨਾਲ ਸਾਡੇ ਵੀਲੌਗ ਜਿਹੜੇ ਨੇ ਉਹ ਨਹੀਂ ਸੁਣ ਸਕਦੇ, ਉੱਥੇ ਨਹੀਂ ਖੁੱਲ੍ਹਦੇ। ਇਸ ਵਾਸਤੇ ਤੁਹਾਡੀ ਮਿਹਰਬਾਨੀ ਹੈ ਕਿ VPN ਲਾ ਲਓ ਤੇ ਉਹਨੂੰ ਹੁਣ ਇਸਤੇਮਾਲ ਕਰਨ ਦੀ ਆਦਤ ਜਿਹੜੀ ਉਹ ਬਣਾ ਲਓ। ਅੱਛਾ ਜੀ, ਹੁਣ ਉਹਨੇ ਪਹਿਲੀ ਖਬਰ ਵਾਲੇ ਪਾਸੇ। ਪਹਿਲੀ ਖਬਰ ਇਹ ਹੈ ਕਿ ਮੈਂ ਤੇਰਾ ਹਾਜੀ ਬੱਗੂ ਤੇ ਤੂੰ ਮੇਰਾ ਹਾਜੀ ਬੱਗੂ। ਇਹ ਲੰਬੜਦਾਰ ਸਾਹਿਬ ਨੇ ਸਾਨੂੰ ਦੱਸਿਆ ਸੀ ਵੀ ਬਈ ਇਹ ਪਿੰਡਾਂ ਦੇ ਵਿੱਚ ਜਿਹੜੇ ਬੰਦਿਆਂ ਨੂੰ ਕੋਈ ਚੌਧਰੀ ਨਹੀਂ ਆਉਂਦਾ, ਉਹ ਫਿਰ ਕਿਸੇ ਬੰਦੇ ਨੂੰ 4 ਰੁਪਈਏ ਦੇ ਕੇ ਆਉਂਦੇ ਨੇ ਵੀ ਤੂੰ ਮੈਨੂੰ ਚੌਧਰੀ ਕਹਿ, ਮੈਂ ਤੈਨੂੰ ਚੌਧਰੀ ਕਹਾਂਗਾ। ਇਹ ਉਹੀ ਕੰਮ ਬਣਿਆ ਇਸ ਵੇਲੇ
ਕਿ ਜਿਹੜੇ ਫਾਰਮ 47 ਵਾਲੇ ਵਜ਼ੀਰ ਆਜ਼ਮ ਸਾਹਿਬ ਨੇ ਉਹਨਾਂ ਨੂੰ ਵੀ ਕੋਈ ਨਹੀਂ ਪੁੱਛਦਾ, ਉਹਨਾਂ ਨੂੰ ਤੇ ਥੱਲਿਓਂ ਜਿਹੜੇ JCO ਨੇ ਉਹ ਸਲੂਟ ਨਹੀਂ ਮਾਰਦੇ, ਤੇ ਉਹ ਆਰਮੀ ਚੀਫ ਸਾਹਿਬ ਦੀਆਂ ਤਾਰੀਫਾਂ ਕਰਨ ਡਏ ਨੇ ਤੇ ਆਰਮੀ ਚੀਫ ਸਾਹਿਬ ਉਹਨਾਂ ਨੂੰ ਸਲੂਟ ਮਾਰਨ ਡਏ। ਹੁਣ ਸਾਰੀ ਦੁਨੀਆ ਨੂੰ ਪਤਾ ਵੀ ਇਹ ਜੋ ਕੁਝ ਵੀ ਹੋਇਆ, ਅਸਾਂ ਵੀਲੌਗ 'ਚ ਹੁਣ ਸਾਰੀ ਤਫਸੀਲ ਰੱਖ ਦਿੱਤੀ ਹੈ ਵੀ ਜੈ ਸ਼ੰਕਰ ਜਿਹੜਾ ਉਹਨੇ ਕਿਹਾ ਵੀ ਅਸੀਂ ਤੇ ਪਾਕਿਸਤਾਨ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਹਮਲਾ ਕਰਨ ਤੋਂ, ਤੇ ਉਹਨਾਂ ਨੇ ਉਸ ਦੇ ਬਾਵਜੂਦ ਸਾਡੇ ਤੇ ਵਾਪਸ ਹਮਲਾ ਕਰ ਦਿੱਤਾ। ਮੋਦੀ ਨੇ ਵੀ ਆਪਣੀ ਤਕਰੀਰ 'ਚ ਕਿਹਾ ਵੀ ਅਸੀਂ ਤੇ ਉਹਨਾਂ ਨੇ ਸਾਡੇ ਤੇ ਹਮਲਾ ਹੀ ਕਰਤਾ। ਮਤਲਬ ਇੰਡੀਆ ਕੌਨਫੀਡੈਂਟ ਸੀ ਕਿ ਅਸੀਂ ਪਾਕਿਸਤਾਨ ਨੂੰ ਦੱਸਿਆ ਉਹ ਵਾਪਸ ਹਮਲਾ ਨਹੀਂ ਕਰਨਗੇ। ਤੁਸੀਂ ਚੇਤੇ ਕਰੋ ਜਿਹੜੇ ਅਮਰੀਕਾ ਦੇ ਨਾਇਬ ਸਦਰ ਸਨ, ਉਹਨਾਂ ਵੀ ਜਦੋਂ ਆਪਣਾ ਇੰਟਰਵਿਊ ਦਿੱਤਾ ਸੀ ਇਹ ਸਾਰੀ ਜੰਗ ਸ਼ੰਗ ਲੱਗਣ ਤੋਂ ਪਹਿਲਾਂ, ਉਹਨਾਂ ਕਿਹਾ ਸੀ ਵੀ ਇੰਡੀਆ ਨੇ ਪਾਕਿਸਤਾਨ ਤੇ ਹਮਲਾ ਕਰਨਾ, ਅਸੀਂ ਉਮੀਦ ਕਰਦੇ ਹਾਂ ਵੀ ਪਾਕਿਸਤਾਨ ਜਵਾਬ ਜਿਹੜਾ ਉਹ ਰੁਕਵਾ ਹੀ ਦੇਵੇਗਾ, ਕੋਈ ਬਹੁਤ ਜ਼ਿਆਦਾ ਨਹੀਂ ਦੇਵੇਗਾ। ਇੰਡੀਆ ਨੇ ਸਾਨੂੰ ਦੱਸਿਆ ਸੀ ਉਹ ਜਿਹੜਾ ਰਾਤੀ ਨਹੀਂ ਸੀ ਆ ਕੇ ਮੈਂ ਨਹੀਂ ਬੋਲਦੀ ਮੇਰੇ 'ਚ ਮੇਰਾ ਯਾਰ ਬੋਲਦਾ, ਉਹ ਜਿਹੜਾ ਡੰਟੋਨਿਕ ਸਿੰਘ ਨਹੀਂ ਸੀ ਰਾਤੀ 2 ਵਜੇ ਦੱਸਦਾ ਵੀ ਅਗਲੇ 24 ਘੰਟਿਆਂ 'ਚ ਹਮਲਾ ਹੋ ਜਾਣਾ, ਉਹ ਸਾਨੂੰ ਲੱਗਦਾ ਸੀ ਇੰਟੈਲੀਜੈਂਸ ਰਿਪੋਰਟ ਹੈ ਕੋਈ। ਨਾ ਨਾ ਨਾ, ਇੰਟੈਲੀਜੈਂਸ ਰਿਪੋਰਟ ਉਹ ਰਲੀਆਂ ਚੁਗਦੀਆਂ ਸਨ। ਉਹ ਮਾਜ਼ਰਤ ਹੈ ਇਸ ਲਫ਼ਜ਼ 'ਤੇ, ਲੇਕਿਨ ਪੰਜਾਬੀ ਦਾ ਮਿਸਾਲ ਹੈ, ਮੈਂ ਕਿਸੇ ਨਹੀਂ ਕਹਿ ਰਿਹਾ ਇੱਥੇ, ਮੈਂ ਨਾ ਡੰਟੋਨਿਕ ਸਾਹਿਬ ਜਾਂ ਕਿਸੇ ਹੋਰ ਬੰਦੇ ਨਹੀਂ, ਇਹ ਸਿਰਫ ਪੰਜਾਬੀ ਦੀ ਮਿਸਾਲ ਹੈ। ਉਹ ਕਹਿਣ ਡਿਆ ਵੀ ਕੁੱਤੀ ਚੋਰਾਂ ਨਾਲ ਰਲੀ, ਇੱਕ ਪੰਜਾਬੀ ਦਾ ਮੁਹਾਵਰਾ ਹੈ। ਕੁੱਤਾ ਵੀ ਹੋ ਸਕਦਾ ਹੈ, ਬਿੱਲਾ ਵੀ ਹੋ ਸਕਦਾ, ਜਿਹੜਾ ਮਰਜ਼ੀ ਲਫ਼ਜ਼ ਕਹਿ ਲਓ ਤੁਸੀਂ, ਚਲੋ ਕੁੱਤੀ ਕੁੱਤਾ ਮਾਯੂਬ ਸਾਡੇ ਕਲਚਰ 'ਚ ਸਮਝੇ ਜਾਂਦੇ ਨੇ ਇਸ ਰੈਫਰੈਂਸ, ਅਸੀਂ ਬਿੱਲੀ ਕਹਿ ਲੈਂਦੇ, ਅਤੇ ਇੱਥੇ ਬਿੱਲੀ ਚੋਰਾਂ ਨਾਲ ਰਲੀ, ਸਮਝਦੇ ਹੋ ਨਾ ਜੀ। ਅਤੇ ਇਹ ਸਾਨੂੰ ਜਿਹੜਾ ਦੱਸਦੇ ਸਨ ਨਾ ਵੀ 24 'ਚ, ਇਹ ਕੋਈ ਹੋਰ ਨਹੀਂ ਸੀ, ਇਹਨਾਂ ਨੂੰ ਇੰਡੀਆ ਵਾਲੇ ਆਪੇ ਹੀ ਦੱਸਦੇ ਸੀ ਵੀ ਅਸੀਂ ਹਮਲਾ ਕਰਨਾ, ਤੁਸੀਂ ਜਵਾਬ ਨਹੀਂ ਦੇਣਾ, ਅਤੇ ਇਹ ਵੀ ਅੱਗੋਂ ਰਾਜ਼ੀ ਸਨ। ਅਤੇ ਉਹ ਤਾਂ ਫਿਰ ਕੰਮ ਬਹੁਤਾ ਖਿਲਰ ਗਿਆ, ਦੇ ਵਿੱਚ ਏਅਰਫੋਰਸ ਵਾਲਿਆਂ ਨੇ ਆਪਣਾ ਕੜਮਾਸ ਪਾ ਦਿੱਤਾ ਆ ਕੇ। ਤੁਹਾਨੂੰ ਪਤਾ ਵੀ ਏਅਰਫੋਰਸ ਵਾਲੇ ਵੀ ਉਵੇਂ ਜਿਵੇਂ ਉਹ ਵੱਡਾ ਫੁੱਫੜ ਨਹੀਂ ਹੁੰਦਾ, ਉਹ ਆ ਕੇ ਲੜਾਈ ਦੇ ਵਿੱਚ ਇਜ਼ਾਫਾ ਪਾ ਦਿੰਦਾ। ਤਾਂ ਏਅਰ ਚੀਫ ਨੇ ਵੀ ਮੇਰਾ ਖਿਆਲ ਉਹੀ ਕੰਮ ਕੀਤਾ, ਵੱਡੇ ਫੁੱਫੜ ਵਾਲਾ। ਉਹ ਵੀ ਆਰਾਮ ਨਾਲ ਬੁੱਕਲ ਮਾਰ ਕੇ ਬੈਠਾ ਰਿਹਾ ਏਅਰ ਚੀਫ, ਉਹਨੇ ਵੀ ਸਾਰੀ ਹਿਸਾਬ ਕਿਤਾਬ ਲਾ ਲਿਆ ਵੀ ਇਹ ਕਰਨ ਕੀ ਡਏ ਨੇ। ਉਹਨੇ ਵੇਖ ਲਿਆ ਵੀ ਇਹ ਜਿਹੜੇ ਨਵਾਜ਼ ਸ਼ਰੀਫ ਸਾਹਿਬ ਨੇ, ਇਹਨਾਂ ਦਾ ਤਾਂ ਹੁਣ ਮੇਰਾ ਮਤਲਬ ਹੈ ਪੱਗ ਵੱਟ ਭਰਾ ਹੈ ਇਹਨਾਂ ਦਾ ਮੋਦੀ ਜਿਹੜਾ, ਅਤੇ ਮਰੀਅਮ ਸਾਹਿਬਾ ਦਾ ਤਾਇਆ ਲੱਗਾ ਉਸ ਹਿਸਾਬ ਨਾਲ, ਅਤੇ ਆਪਣੇ ਸ਼ਹਿਬਾਜ਼ ਸ਼ਰੀਫ ਸਾਹਿਬ ਦਾ ਵੱਡਾ ਭਰਾ ਲੱਗਾ। ਇਸੇ ਤੋਂ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਜਿਹੜੀ ਕੱਲ੍ਹ ਵੀ ਤਕਰੀਰ ਕੀਤੀ, ਮੋਦੀ ਦਾ ਨਾਂ ਨਹੀਂ ਲਿਆ, ਨਵਾਜ਼ ਸ਼ਰੀਫ ਨਹੀਂ ਲੈਂਦਾ, ਮਰੀਅਮ ਨਵਾਜ਼ ਵੀ ਨਹੀਂ ਲੈਂਦੀ, ਏਅਰ ਚੀਫ ਨੇ ਆਰਾਮ ਨਾਲ ਕੇਸ ਵੱਟ ਕੇ ਬੈਠਾ ਰਿਹਾ। ਉਹਨੇ ਕਿਹਾ ਬਈ ਮੈਨੂੰ ਲੋੜ ਹੀ ਕੋਈ ਨਹੀਂ, ਜਦੋਂ ਵੇਲਾ ਆਏਗਾ ਉਦੋਂ ਦੱਸਾਂਗੇ। ਜਿਸ ਵੇਲੇ ਤੇ ਪਹਿਲਾਂ ਮਜ਼ਾਇਲ ਸ਼ਜ਼ਾਇਲ ਜ਼ਾਹਿਰ ਉਹਨਾਂ ਨੇ ਇੱਧਰ ਉੱਧਰ ਮਾਰੇ, ਉਹ ਤਾਂ ਏਅਰ ਚੀਫ ਦਾ ਕੰਮ ਨਹੀਂ ਸੀ। ਜਿਸ ਵੇਲੇ ਉਹਨਾਂ ਨੇ ਸਿੱਧਾ ਏਅਰ ਬੇਸਾਂ ਦੇ ਉੱਤੇ ਮਾਰੇ, ਉਹਨੇ ਕਿਹਾ ਵੀ ਹੁਣ ਤਾਂ ਇਹ ਕੰਮ ਜਿਹੜਾ ਮੇਰੇ ਤੱਕ ਆ ਗਿਆ, ਇਹਦਾ ਹੁਣ ਜਵਾਬ ਤਾਂ ਮੈਂ ਹੀ ਦੇਣਾ ਨਾ। ਉਹ ਨਾ ਫਿਰ ਇਹਨਾਂ ਕੋਲੋਂ ਬਹੁਤਾ ਕੋਈ ਪੁੱਛਿਆ, ਦੱਸਿਆ ਹੀ ਨਾ, ਇਹਨਾਂ ਨੂੰ ਦੱਸਿਆ ਵੀ ਮੈਂ ਕਰਨ ਲੱਗਾ, ਜਵਾਬ ਦੇਣ ਲੱਗਾ, ਅਤੇ ਹੁਣ ਮੈਨੂੰ ਨਾ ਡੱਕਿਆ ਜੇ, ਡੱਕੋ ਵੀ ਤਾਂ ਮੈਂ ਨਹੀਂ ਜੇ ਡਕੇਂਦਾ। ਅਤੇ ਉਹਨਾਂ ਜਨਾਬ ਜਾ ਕੇ ਫਿਰ ਦਿੱਤਾ ਜਵਾਬ। ਉਹ ਜਵਾਬ ਕੋਈ ਬਹੁਤਾ ਕਰਾਰਾ ਦਿੱਤਾ ਗਿਆ। ਉਸ ਤੋਂ ਬਾਅਦ ਫਿਰ ਜੋ ਕੁਝ ਹੋਇਆ ਤੁਹਾਡੇ ਸਾਹਮਣੇ ਹੀ ਹੈ। ਅਤੇ ਬਹਰਹਾਲ ਹੁਣ ਹਾਫਿਜ਼ ਸਾਹਿਬ ਨੂੰ ਜਿਹੜਾ ਉਹ ਸਾਰਾ ਕ੍ਰੈਡਿਟ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਇੱਕ ਤਕਰੀਰ 'ਚ ਦਿੱਤਾ। ਉਹਨਾਂ ਕਿਹਾ ਜੀ ਮੈਂ ਗਵਾਹੀ ਦਿੰਦਾ, ਮੇਰੇ ਸਾਹਮਣੇ ਜਨਾਬ ਆਸਿਮ ਮੁਨੀਰ ਸਾਹਿਬ ਨੇ ਸਾਰੀ ਜਿਹੜੀ ਹੈ ਨਾ ਉਹ ਜੰਗ ਦੀ ਮਨਸੂਬਾਬੰਦੀ ਕੀਤੀ। ਅਤੇ ਉੱਧਰੋਂ ਨੂਨ ਲੀਗ ਵਾਲੇ ਕੀ ਕਹਿੰਦੇ ਨੇ, ਇਹ ਅਜ਼ਮਾ ਬੁਖਾਰੀ ਸਾਹਿਬ ਆਉਂਦੀਆਂ ਨੇ ਵੀ ਨਵਾਜ਼ ਸ਼ਰੀਫ ਨੇ ਸਾਰਾ ਡਿਜ਼ਾਇਨ ਬਣਾਇਆ ਜੰਗ ਦਾ। ਇਹ ਪਤਾ ਨਹੀਂ ਕੋਈ ਮਹਿੰਦੀ, ਇਹ ਜੰਗ ਕਿਤੇ ਜੰਗ ਦਾ ਕੋਈ ਡਿਜ਼ਾਇਨ ਮਹਿੰਦੀ ਦਾ ਤਾਂ ਨਹੀਂ ਸੀ ਭੈਣ ਮੇਰੀ, ਇਹ ਮਤਲਬ ਕਿਤੇ ਮਹਿੰਦੀ ਸ਼ਹਿੰਦੀ ਤਾਂ ਨਹੀਂ ਲਾਈ ਹੱਥਾਂ 'ਤੇ, ਜਿਹਦਾ ਡਿਜ਼ਾਇਨ ਨਵਾਜ਼ ਸ਼ਰੀਫ ਸਾਹਿਬ ਕੋਲੋਂ ਬਣਵਾਇਆ। ਜਾਂ ਮੇਰਾ ਮਤਲਬ ਨਵਾਜ਼ ਸ਼ਰੀਫ ਸਾਹਿਬ ਮੈਂ ਸੁਣਿਆ ਵੀ ਕੰਸਟਰਕਸ਼ਨ ਦੇ ਵੀ ਮਾਹਿਰ ਨੇ, ਘਰ ਦੇ ਵਿੱਚ ਬਾਥਰੂਮ ਵਗੈਰਾ ਤੜਵਾ ਕੇ ਬਣਵਾਉਂਦੇ ਰਹਿੰਦੇ ਨੇ, ਕਿਤੇ ਕੋਈ ਗੁਸਲਖਾਨੇ ਵਗੈਰਾ ਦਾ ਡਿਜ਼ਾਇਨ ਤਾਂ ਨਹੀਂ ਬਣਵਾਇਆ ਜਿਹਦੇ ਉੱਤੇ ਜੰਗ ਲਿਖਿਆ ਹੋਵੇ, ਉਹਦਾ ਨਾਂ ਜੰਗ ਰੱਖਿਆ ਹੋਵੇ ਤੁਸੀਂ। ਉਹ ਮਤਲਬ ਇਸ ਤਰ੍ਹਾਂ ਹੀ ਹੁੰਦਾ ਪਿੰਡਾਂ ਦੇ ਵਿੱਚ। ਅਤੇ ਜਿਹੜਾ ਮਤਲਬ ਸਾਡੇ ਪਿੰਡ ਦੇ ਵਿੱਚ ਇੱਕ ਪਿੰਡ ਦੀ ਧੀ ਸੀ, ਉਹ 65 ਦੀ ਜੰਗ ਜੰਮੀ ਸੀ, ਅਤੇ ਉਹਦਾ ਨਾਂ ਜੰਗੋ ਰੱਖਿਆ ਸੀ, ਉਹਨੂੰ ਸਾਰਾ ਪਿੰਡ ਹੀ ਜੰਗੋ ਕਹਿੰਦਾ ਸੀ, ਪਰ ਉਹ ਜੰਗ ਦੇ ਦਿਨਾਂ ਜੰਮੀ ਸੀ। ਪਿੰਡਾਂ ਵਾਲਿਆਂ ਦੇ ਨਾਂ ਇਹੋ ਜਿਹੇ ਹੁੰਦੇ ਨੇ, ਸਾਡੇ ਉੱਤੇ ਤੁਸੀਂ ਹਾਸਿਆ ਨਾ ਕਰੋ, ਅਸੀਂ ਪਿੰਡਾਂ ਵਾਲੇ ਕੁਝ ਇਹੋ ਜਿਹੇ ਹੁੰਦੇ। ਅੱਛਾ ਖੈਰ, ਇਹ ਮੈਨੂੰ ਇਹੋ ਜਿਹਾ ਹੀ ਕੰਮ ਲੱਗਦਾ। ਇਹ ਜ਼ਰਾ ਉਜ਼ਮਾ ਬੁਖਾਰੀ ਕਹਿੰਦੀ ਕੀ ਹੈ, ਸੁਣ ਲਓ। तमाम तर ऑपरेशन जो है वो मियाँ नवाज शरीफ साहब की ज़ेरे निगरानी डिज़ाइन हुआ, उसकी मंजूरी हुई। वो थ्रू आउट द टाइम प्राइम मिनिस्टर के साथ जो है वो इन कंसल्टेशन मौजूद थे। सुन लिया जी। ये हुण यह सूरत हाल है उधर। तो शहबाज शरीफ साहब की कहते हैं, वो भी एक बार लगे हाथ सुन लो, आते हैं भी मेरे सामने आर्मी चीफ साहब ने सारा जिहड़ा ये प्लैनिंग की थी कि जिस तरीके से प्लानिंग, इस पूरी जंग की प्लानिंग जनरल शहीद आसिम मुनीर ने की, इंतहाई दलेरी से, दानिशमंदी से, मैं उसका जाती तौर पर गवाह हूं। सुन लिया जी। ਹੁਣ ਇਹ ਮੰਜੀ ਕਿੱਥੇ ਡਾਵਾਂ, ਮੈਂ ਕਿਹੜੇ ਪਾਸੇ ਜਾਂ, ਕੋਈ ਪਤਾ ਨਹੀਂ ਚੱਲਣ ਡਿਆ ਵੀ ਡਿਜ਼ਾਇਨ ਬਣਾਇਆ ਕਿੰਨੇ ਹੈ। ਅਤੇ ਕੰਮ ਵਿੱਚੋਂ ਏਅਰ ਚੀਫ ਆ ਗਿਆ, ਉਹ ਚੁੱਪ, ਏਅਰ ਚੀਫ ਚੁੱਪ ਬੈਠਾ ਹਰ ਪਾਸਿਓਂ। ਉਹ ਨਹੀਂ ਕਿਤੇ ਵੀ ਬਈ ਖੁੜਕਦਾ ਏਅਰ ਚੀਫ ਕਿ ਬਈ ਮੈਂ ਡਿਜ਼ਾਇਨ ਬਣਾਇਆ, ਹਮਲੇ ਮੈਂ ਕੀਤੇ, ਬੰਬ ਮੈਂ ਮਰਵਾਏ। ਉਹਨੂੰ ਵੈਸੇ ਉਹਦਾ ਏਅਰ ਚੀਫ ਦਾ ਕੰਮ ਵੀ ਠੀਕ ਹੈ ਵੀ ਜਿਹਨੇ ਕੰਮ ਪਾ ਦਿੱਤਾ ਉਹਨੂੰ ਰੌਲਾ ਪਾਉਣ ਦੀ ਕੀ ਲੋੜ ਹੈ। ਰੌਲਾ ਉਹੀ ਪਾਉਂਦਾ ਜਿਹਨੇ ਕੰਮ ਨਾ ਪਾਇਆ ਹੋਵੇ। ਜਿਹਨੇ ਕੰਮ ਪਾਇਆ ਹੋਵੇ ਉਹ ਕੇਸ ਮਾਰ ਕੇ ਬੈਠਾ ਰਹਿੰਦਾ, ਉਹਨੂੰ ਕੋਈ ਲੋੜ ਨਹੀਂ। ਅੱਛਾ ਜੀ, ਇਹ ਤਾਂ ਹੋ ਗਈ। ਹੁਣ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਇੱਕ ਨਵੀਂ ਗੱਲ ਕੀਤੀ ਹੈ ਕਿ ਮੈਂ ਰਾਤੀ 2:30 ਵਜੇ ਸਵਿਮਿੰਗ ਪੂਲ ਦੇ ਵਿੱਚ ਸਵਿਮਿੰਗ ਕਰ ਰਿਹਾ ਸਾਂ,
ਤੇ ਉਹਨਾਂ ਨੇ ਕਿਹਾ ਵੀ ਮੈਂ ਫਜਰ ਦੀ ਨਮਾਜ਼ ਤੋਂ ਬਾਅਦ ਸਵਿਮਿੰਗ ਕਰਦਾ ਹੁੰਦਾ ਤੇ ਮੈਂ ਫਜਰ ਤੋਂ ਬਾਅਦ ਸਵਿਮਿੰਗ ਕਰ ਰਿਹਾ ਸਾਂ। ਤੁਸੀਂ ਵੀ ਥੋੜ੍ਹੇ ਜਿਹੇ ਭੌਂ ਗਏ ਹੋਵੋਗੇ। ਇਹ ਭਾਈ ਜੀ ਉਹਨਾਂ ਦੀ ਜਿਹੜੀ ਫਜਰ ਹੈ ਨਾ ਉਹ 2:30 ਵਜੇ ਹੀ ਸ਼ੁਰੂ ਹੋ ਜਾਂਦੀ। ਪਤਾ ਨਹੀਂ ਕਿਹੜੀ ਫਜਰ ਹੈ ਇਹਨਾਂ ਦੀ, ਕਿਹੜੀ ਨਮਾਜ਼ ਦੀ ਗੱਲ ਕਰਦੇ ਨੇ, ਕੀ ਗੱਲਾਂ ਕਰਨ ਡਏ ਨੇ। ਮਾਰਨਾ 'ਚ ਝੂਠ ਹੈ ਤੇ ਉਹ ਝੂਠ ਦੇ ਫਿਰ ਪੈਰ ਨਹੀਂ ਹੁੰਦੇ, ਪੈਰ ਬੰਨ੍ਹ ਕੇ ਝੂਠ ਮਾਰਦੇ ਨੇ, ਫਿਰ ਵੀ ਵਿੱਚੋਂ ਦੀ ਕੰਮ ਨਿਕਲ ਜਾਂਦਾ ਹੈ। ਤੇ ਝੂਠ ਮਾਰਨ ਡਏ ਸਾਨੂੰ ਸਮਝ ਨਹੀਂ ਆਈ ਵੀ 2:30 ਵਜੇ ਰਾਤ ਕਹਿਣਾ ਤੇ ਫਿਰ ਫਜਰ ਦੀ ਗੱਲ ਨਾ ਕਰਾਂ। ਉਹਦੇ 'ਚ ਵੀ ਉਹਨਾਂ ਕ੍ਰੈਡਿਟ ਜਿਹੜਾ ਹਾਫਿਜ਼ ਸਾਹਿਬ ਨੂੰ ਹੀ ਦੇਣ ਦੀ ਕੋਸ਼ਿਸ਼ ਕੀਤੀ, ਬੜਾ ਜ਼ੋਰ ਲਾ ਰਹੇ ਨੇ। ਅੱਛਾ ਜੀ, ਇਹ ਤਾਂ ਹੁਣ ਹੋ ਗਿਆ ਕਿ ਅਗਰ ਨਵਾਜ਼ ਸ਼ਰੀਫ ਸਾਹਿਬ ਨੂੰ ਵੈਸੇ ਡੱਕਿਆ ਨਾ ਇਰਸ਼ਾਦ ਭੱਟੀ ਨੇ ਵੀ ਕਿਹਾ ਵੀ ਅਗਰ ਇੱਥੇ ਇਹਨਾਂ ਨੂੰ ਨਾ ਡੱਕਿਆ ਨੂਨ ਵਾਲਿਆਂ ਨੂੰ, ਕਿਉਂਕਿ ਇਹ ਇਸ ਜੰਗ ਦੇ ਡਿਜ਼ਾਈਨ ਤੱਕ ਗਏ ਨੇ। ਤੇ ਉਹ ਇੱਕ ਭੱਟ ਸਾਹਿਬ ਨੇ ਇਹਨਾਂ ਦੇ ਸੈਨੇਟਰ, ਉਹਨਾਂ ਨੇ ਕਿਹਾ ਵੀ 1971 ਦਾ ਬਦਲਾ ਵੀ ਅਸੀਂ ਲੈ ਲਿਆ ਤੇ 1965 ਦਾ ਬਦਲਾ ਵੀ ਲੈ ਲਿਆ। ਜੇ ਨੂਨ ਲੀਗ ਵਾਲਿਆਂ ਨੂੰ ਨਾ ਡੱਕਿਆ ਨਾ ਤੇ ਇਹਨਾਂ ਨੇ ਜਿਹੜਾ ਇਲਾਮਾ ਇਕਬਾਲ ਨੂੰ ਖਾਬ ਆਇਆ ਸੀ ਨਾ, ਉਹ ਵੀ ਨਵਾਜ਼ ਸ਼ਰੀਫ ਸਾਹਿਬ ਦੇ ਖਾਤੇ 'ਚ ਪਾ ਦੇਣਾ ਹੈ। ਤੇ ਜੋ ਕੁਛ ਕਾਇਦੇ ਆਜ਼ਮ ਨੇ ਕੀਤਾ ਉਹ ਵੀ ਨਵਾਜ਼ ਸ਼ਰੀਫ ਦੇ ਖਾਤੇ 'ਚ ਪਾ ਦੇਣਾ। ਇਹਨਾਂ ਨੂੰ ਡੱਕ ਲਓ, ਕਿਤੇ ਇਹ ਮੁਹੰਮਦ ਬਿਨ ਕਾਸਮ ਵਾਲੀ ਜੰਗ ਵੀ ਆਪਣੇ ਖਾਤੇ ਨਾ ਪਾ ਲੈਣ। ਤੁਸੀਂ ਪੁੱਛੋਗੇ ਉਹ ਕਿਵੇਂ? ਇਹ ਕਹਿਣਗੇ ਕਿ ਜਨਾਬ ਫਾਊਂਡਰੀ ਸਾਡੀ ਉਸ ਵੇਲੇ ਵੀ ਸੀ ਤੇ ਅਸੀਂ ਤਲਵਾਰਾਂ ਜਿਹੜੀਆਂ ਚੰਡ ਕੇ ਬਣਾ ਕੇ ਦਿੱਤੀਆਂ ਸਨ ਮੁਹੰਮਦ ਬਿਨ ਕਾਸਮ ਨੂੰ, ਤੇ ਉਹਨਾਂ ਤਲਵਾਰਾਂ ਨਾਲ ਉਹਨੇ ਰਾਜੇ ਦਾਹਰ ਨੂੰ ਜਿਹੜਾ ਉਹ ਹਰਾਇਆ ਸੀ। ਮਤਲਬ ਝੂਠ ਹੀ ਮਾਰਨਾ ਹੈ ਨਾ, ਜਿੱਦੋਂ ਨੂੰ ਮਰਜ਼ੀ ਲੈ ਜਾਣ, ਇਹਨਾਂ ਨੂੰ ਕਿਹੜਾ ਕੋਈ ਪੁੱਛਣ ਵਾਲਾ, ਕੋਈ ਦੱਸਣ ਵਾਲਾ। ਬਹਰਹਾਲ ਝੂਠੋ ਝੂਠ 44 ਇਸ ਵੇਲੇ ਕੰਮ ਜਿਹੜਾ ਉਹ ਚੱਲ ਰਿਹਾ। ਅੱਛਾ ਜੀ, ਅੱਗੋਂ ਜਿਹੜੇ ਦਰਵੇਸ਼ ਆਪਣੇ ਕੈਪਟਨ ਸਫਦਰ ਸਾਹਿਬ ਨੇ ਉਹ ਆ ਗਏ ਨੇ ਮੈਦਾਨ 'ਚ। ਉਹ ਹੁਣ ਇਸ ਵੇਲੇ ਸਵੀਡਨ ਦੇ ਬਣੇ ਸੂਈ ਗੈਸ ਦੇ ਪੈਪਾਂ ਦੀ ਮਸ਼ਹੂਰੀ ਕਰ ਰਹੇ ਨੇ। ਅੱਛਾ, ਇਹ ਪਾਈਪ ਹੁੰਦਾ ਅੰਗਰੇਜ਼ੀ 'ਚ, ਲੇਕਿਨ ਅਸੀਂ ਪੰਜਾਬੀ ਵਾਲੇ ਇਹਨਾਂ ਨੂੰ ਪੈਪ ਕਹਿੰਦੇ ਹਾਂ। ਸਾਨੂੰ ਕਹਿਣ ਦਾ ਜ਼ਰਾ ਪੈਪ ਕਹਿਣ ਦਾ ਹੀ ਸਵਾਦ ਆਉਂਦਾ ਸਾਨੂੰ। ਤੇ ਚਲੋ ਪੈਪਾਂ ਦੇ ਵਿੱਚ ਜਾਂ ਪਾਈਪਾਂ ਦੇ ਜੋ ਵੀ ਤੁਸੀਂ ਕਹਿਣਾ, ਉਹ ਸੂਈ ਗੈਸ ਦੇ ਪੈਪਾਂ ਦੀ ਮਸ਼ਹੂਰੀ ਕਰ ਰਹੇ ਨੇ। ਕਿਵੇਂ ਕਰ ਰਹੇ ਨੇ ਜ਼ਰਾ ਵੇਖੋ ਵੀਡੀਓ। ਭਾਈ ਇਹ ਪਾਈਪ ਹਨ ਗੈਸ ਦੇ, ਤੁਸੀਂ ਤਾਂ ਨਾ ਪਾਏ, ਤੁਸੀਂ ਚਾਹ ਹੀ ਨਾ ਆਖਦੇ ਤਾਂ ਪਾਸੋਂ ਇਦਾਂ ਕਿ ਇਹ ਅੱਲਾ ਦੇ ਫਜ਼ਲੋ ਕਰਮ ਨਾਲ ਅੱਜ ਅਸੀਂ ਲੱਗ ਗਈਆਂ ਪੂਰੇ ਤਨੋਲਾ ਵਿੱਚ। ਹਰ ਜਾਈ ਗੈਸ ਚੁਲਸੀ, ਤੁਸੀਂ ਲੋਕਾਂ ਨੂੰ ਮਿਲੋ ਤਾਂ ਸੀ, ਕੋਈ ਦਰਵਾਜ਼ੇ ਆਪਣੇ ਖੋਲੋ, ਕੋਈ ਪੈਟਰੋਲ ਖਰਚ ਕਰੋ, ਕੋਈ ਚਾਹ ਬਿਸਕਟ ਮੰਗਾ ਲਓ, ਨਮਕ ਪਾਰੇ। ਲੋਕ ਪਰੇਸ਼ਾਨ ਹਨ ਤੁਸਤੇ ਹਲਕੇ ਦੇ। ਇਹ ਨਾ कहते ਸੂਈ ਗੈਸ ਦਾ ਪਾਈਪ ਸਵੀਡਨ ਤੋਂ ਆਏ ਦੇ। ਥੈਂਕ ਯੂ। ਵੇਖ ਲਿਆ ਜੀ, ਇਹਨਾਂ ਨੂੰ ਵੀ ਚੰਗੇ ਕੰਮ ਲਾਇਆ ਉਹਨਾਂ ਨੇ। ਜਿਵੇਂ ਨਵਾਜ਼ ਸ਼ਰੀਫ ਸਾਹਿਬ ਨੂੰ ਮਹਿੰਦੀ ਦੇ ਡਿਜ਼ਾਈਨ ਬਣਾਉਣ ਤੇ ਲਾਇਆ ਨਾ, ਉਵੇਂ ਇਹਨਾਂ ਨੂੰ ਵੀ ਚੰਗੇ ਕੰਮ ਤੇ ਲਾਇਆ। ਇਹ ਵੀ ਚੰਗੀ ਮਸ਼ਹੂਰੀ ਕਰ ਰਹੇ ਨੇ ਅੱਗੇ ਸੱਜੇ ਖੱਬੇ। ਚਲੋ ਚੰਗਾ ਲੱਗੇ ਨੇ ਆਪਣੇ ਕੰਮ ਨੂੰ। ਇਹ ਵੀ ਦਰਵੇਸ਼ ਆਦਮੀ ਨੇ, ਤੁਹਾਨੂੰ ਪਤਾ ਹੈ ਕਿ ਜਤੀ ਸਤੀ ਬੰਦੇ ਨੇ। ਜੋ ਕੁਝ ਇਹਨਾਂ ਦੇ ਨਾਲ ਹੋਇਆ, ਜਿੰਨਾ ਇਹਨਾਂ ਨਾਲ ਜ਼ੁਲਮ ਹੁੰਦਾ, ਚੰਗਾ ਆਪਣੇ ਕਿਸੇ ਕੰਮੇ ਲੱਗੇ ਨੇ। ਐਵੇਂ ਬੰਦੇ ਦਾ ਦਿਮਾਗ ਹੀ ਫਿਰ ਜਾਂਦਾ ਐਡੇ ਜ਼ੁਲਮ ਦੇ ਨਾਲ। ਤੇ ਐਡਾ ਹਰ ਗੱਲ ਦੇ ਉੱਤੇ ਇਹਨਾਂ ਨੂੰ ਛੇੜਨ ਦੀ ਕੋਈ ਚੰਗੀ ਗੱਲ ਨਹੀਂ ਸਾਡੀ। ਮੇਰਾ ਖਿਆਲ ਹੈ ਕਿ ਇਹਨਾਂ ਨੂੰ ਅਸੀਂ ਨਾ ਹੀ ਕੋਈ ਹੁਜਤਾਂ ਕਰਿਆ ਕਰੀਏ ਤੇ ਬਿਹਤਰ ਹੈ। ਆਪਣੀ ਜਿਹੜੀ ਹਿਸਾਬ ਕਿਤਾਬ ਜਿਹੜਾ ਵੀ ਇਹਨਾਂ ਦਾ ਚੱਲ ਰਿਹਾ, ਸਾਡੀ ਇਹਨਾਂ 'ਤੇ ਦੁਆ ਹੀ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਮਰੀਮ ਨਵਾਜ਼ ਸਾਹਿਬਾ ਪਹਿਲੀ ਵਾਰੀ ਫੈਸਲਾਬਾਦ ਗਵਰਨਮੈਂਟ ਯੂਨੀਵਰਸਿਟੀ ਫੈਸਲਾਬਾਦ ਗਈਆਂ ਸਨ ਤੇ 3.5 ਕਰੋੜ ਰੁਪਈਏ ਦਾ ਬਿੱਲ ਉੱਥੇ ਉਹਨਾਂ ਦੇ ਖਾਤੇ ਪਾ ਆਈਆਂ ਸਨ, ਟੈਂਟਾਂ ਸ਼ੈਂਟਾਂ ਦਾ। ਤੇ ਕੋਈ 10-20 ਲੱਖ ਰੁਪਈਆ ਆਉਂਦਿਆਂ ਇਹਨਾਂ ਦਾ ਸੈਕਟਰੀ ਜੇਬ 'ਚ ਪਾ ਕੇ ਵੀ ਕੈਸ਼ ਲੈ ਆਇਆ ਸੀ। ਤੁਹਾਨੂੰ ਅਸੀਂ ਅੰਦਰ ਦੀ ਖਬਰ ਦਿੱਤੀ ਸੀ। ਹੁਣ ਫਿਰ ਗਈ ਹੈ ਉੱਥੇ ਭੈਣ ਮੇਰੀ। ਹੁਣ ਪਤਾ ਨਹੀਂ ਯੂਨੀਵਰਸਿਟੀ ਵਾਲਿਆਂ ਦਾ ਕੀ ਬਣਿਆ ਹੋਏਗਾ ਤੇ ਕਿੰਨਾ ਬਿੱਲ ਉਹਨਾਂ ਦੇ ਖਾਤੇ ਪਾ ਕੇ ਆਇਆ ਹੈ। ਉਹ ਮੇਰਾ ਖਿਆਲ ਪ੍ਰਿੰਸੀਪਲ ਉੱਥੋਂ ਦਾ ਜਿਹੜਾ ਵਾਈਸ ਚਾਂਸਲਰ, ਉਹ ਸਿੱਧਾ ਬੰਦਾ, ਉਹਨੇ ਪਿਛਲੀ ਵਾਰੀ ਵੀ ਖਰਚਾ ਬਾਹਲਾ ਕਰ ਦਿੱਤਾ। ਤੇ ਇਹਨਾਂ ਦੀ ਜਿਹੜੀ ਪੂਰੀ ਟੀਮ ਹੈ, ਉਹਨਾਂ ਨੇ ਕਿਹਾ ਵੀ ਇਹ ਜ਼ਰਾ ਨਿੱਘਾ ਥਾਂ, ਇੱਥੇ ਹੀ ਜਾਓ ਬਾਰ-ਬਾਰ। ਤੇ ਫੈਸਲਾਬਾਦ ਦਾ ਇਹਨਾਂ ਧੁਰ ਬਣਾ ਲਿਆ ਤੇ ਬਾਜੀ ਜਿਹੜੀ ਹੈ ਉੱਥੇ ਹੁਣ ਯੂਨੀਵਰਸਿਟੀ ਵਾਲਿਆਂ ਨੂੰ ਵਰਤੀ ਜਾ ਰਹੀ ਹੈ। ਦੇਖਦੇ ਹਾਂ ਕੀ ਬਣਦਾ ਯੂਨੀਵਰਸਿਟੀ ਦੇ ਬਾਅਦ ਦੇ ਵਿੱਚ। ਜਿਸ ਵੇਲੇ ਨਾਇਬ ਸਾਹਿਬ ਦੇ ਕੇਸ ਬਣਨਗੇ ਕਦੀ ਬਾਜੀ, ਤੇ ਫਿਰ ਇਹਨਾਂ ਆਖਣਾ ਸਾਡੇ ਨਾਲ ਪੋਲੀਟੀਕਲ ਵਿਕਟਮਾਈਜੇਸ਼ਨ ਹੋ ਰਹੀ ਹੈ। ਤੇ ਬਹਰਹਾਲ ਉੱਥੇ ਜਿਹੜੇ ਬੱਚੇ ਸਨ ਸਾਰੇ, ਉਹ ਤੇ ਅੰਦਰੋਂ ਇਮਰਾਨ ਖਾਨ ਦੇ ਨਾਲ ਹੀ ਇੱਕ ਬੱਚੀ ਨੇ ਵੀਡੀਓ ਬਣਾਈ ਹੈ, ਉਹ ਇਮਰਾਨ ਖਾਨ ਦੀ ਤਸਵੀਰ ਉਹਦੇ ਹੱਥ 'ਚ ਹੈ। ਤੇ ਜ਼ਾਹਿਰ ਹੈ ਮਜਬੂਰ ਨੇ ਵਿਚਾਰੇ, ਹੁਣ ਡਿਗਰੀਆਂ ਕਰ ਰਹੇ ਨੇ ਯੂਨੀਵਰਸਿਟੀਆਂ ਵਾਲੇ ਵੀ ਮਜਬੂਰ ਨੇ ਬਾਜੀ ਨੂੰ ਸੱਦਣ ਨਾ ਤੇ ਹੋਰ ਕਿਹਨੂੰ ਸੱਦਣ। ਇਹਦੇ ਵਿੱਚ ਹੁਣ ਹੋਰ ਤਾਂ ਕੋਈ ਗੱਲ ਹੈ ਨਹੀਂ। ਅੱਛਾ ਜੀ, ਇਹ ਅਗਲੀ ਖਬਰ ਜਿਹੜੀ ਉਹ ਕਮਰੁਜ਼ਮਾਨ ਕਾਇਰਾ ਸਾਹਿਬ ਨੇ ਬਿਆਨ ਦਿੱਤਾ ਹੈ। ਉਹਨਾਂ ਕਿਹਾ ਜੀ ਕਿ ਜੰਗ ਦੇ ਦੌਰਾਨ ਬਿਲਾਵਲ ਭੁੱਟੋ ਨੇ ਆਪਣੇ ਜ਼ਾਤੀ ਤਲਕਾਤ ਇਸਤੇਮਾਲ ਕਰਦੇ ਹੋਏ ਪਾਕਿਸਤਾਨ ਦਾ ਮੁਕੱਦਮਾ ਲੜਿਆ। ਇਹ ਕਿੱਥੇ ਲੜਿਆ ਬਈ ਸਾਨੂੰ ਨਹੀਂ ਪਤਾ, ਲੇਕਿਨ ਜ਼ਾਤੀ ਤਲਕਾਤ ਹੋ ਸਕਦਾ ਡਰਾਇੰਗ ਰੂਮ ਵਗੈਰਾ ਦੇ ਵਿੱਚ ਬਹਿ ਕੇ ਬੰਦੇ ਨੇ ਗੱਪਸ਼ਪ ਲਾਈ ਹੋਵੇ, ਉੱਥੇ ਕੋਈ ਆਪਣੀ ਲੜਾਈ ਲੜੀ ਹੋਵੇ, ਲੇਕਿਨ ਬਾਹਰ ਤੇ ਨਜ਼ਰ ਨਹੀਂ ਆਏ। ਇੱਕ ਇਹਨਾਂ ਇੰਟਰਵਿਊ ਦਿੱਤਾ ਸੀ, ਉਹ ਵੀ ਖਵਾਜਾ ਆਸਫ ਤਰ੍ਹਾਂ ਇਹੀ ਆਖਿਆ ਸੀ ਇਹਨਾਂ ਨੇ ਵੀ 30 ਸਾਲ ਤੋਂ ਅਸੀਂ ਦਹਿਸ਼ਤਗਰਦ ਪਾਲ ਹੀ ਰਹੇ। ਉਸ ਤੋਂ ਇਲਾਵਾ ਸਾਨੂੰ ਨਜ਼ਰ ਨਹੀਂ ਆਏ। ਲੇਕਿਨ ਕਾਇਰਾ ਸਾਹਿਬ ਵੀ ਤੁਹਾਨੂੰ ਪਤਾ ਹੈ ਕਿ ਉਹ ਵੀ ਬਾਦਸ਼ਾਹ ਆਦਮੀ ਨੇ, ਕੁਝ ਵੀ ਕਹਿ ਸਕਦੇ ਨੇ। ਕਾਮਰਾਨ ਟਸੋਰੀ ਸਾਹਿਬ ਨੇ ਕੰਮ ਅੱਗੇ ਨਿਗਾਹਤਾ ਹੈ। ਉਹਨਾਂ ਦੱਸਿਆ ਵੀ ਮੈਂ ਟਸੋਰੀ ਨਹੀਂ, ਮੈਂ ਟਪੋਰੀ ਹਾਂ ਮਾਜ਼ਰਤ ਦੇ ਨਾਲ। ਗਵਰਨਰ ਬਣ ਗਏ ਨੇ ਪਰ ਅੱਗੇ ਤੇਰੇ ਭਾਗ ਲੱਛੀਏ। ਉਹਨਾਂ ਨੇ ਇਹ ਕਿਹਾ ਵੀ ਮੈਂ ਗਵਰਨਰ ਵੀ ਬਣ ਜਾ, ਲੇਕਿਨ ਮੈਂ ਬੰਦੇ ਦਾ ਪੁੱਤਰ ਨਹੀਂ ਬਣਨਾ। ਗਵਰਨਰ ਬਣ ਗਏ ਨੇ ਪਰ ਬੰਦੇ ਦੇ ਪੁੱਤਰ ਨਹੀਂ ਬਣ ਰਹੇ। ਇਹ ਕਿਵੇਂ? ਇਹ ਜ਼ਰਾ ਵੀਡੀਓ ਉਹਨਾਂ ਦੀ ਵੇਖੋ। ਇਹ ਇੱਕ ਰਾਫੇਲ ਤਿਆਰੇ ਦਾ ਮਾਡਲ ਜਿਹੜਾ ਉਹਨੂੰ ਅੱਗ ਲਾ ਰਹੇ ਨੇ। ਗਵਰਨਰ ਨੇ, ਖਾਲੀ ਕੱਪ ਹੈ, ਚਾਹ ਨਹੀਂ ਹੈਗੀ ਉਸ ਕੱਪ ਦੇ ਵਿੱਚ, ਖਾਲੀ ਕੱਪ ਹੈ ਤੇ ਸੁੜ ਕੇ ਮਾਰ ਉਹਦੀ ਚਾਹ ਪੀ ਰਹੇ ਨੇ ਤੇ ਆਖ ਰਹੇ ਨੇ ਵੀ ਟੀ ਇਜ਼ ਫੈਂਟਾਸਟਿਕ। ਇਹ ਕੋਈ ਛੋਟਾ ਮੋਟਾ ਮੁੰਡਾ ਖੁੰਡਾ ਕਰੇ ਤੇ ਚਲੋ ਸਮਝ ਆਉਂਦੀ ਹੈ।
ਇੱਕ ਸੂਬੇ ਦਾ ਗਵਰਨਰ ਜਿਹੜਾ ਹੈ ਉਹ ਬੜਾ ਮੁਤਬਰ ਅਹੁਦਾ ਹੁੰਦਾ ਹੈ, ਉਹ ਗਵਰਨਰ ਦੇ ਅਹੁਦੇ 'ਤੇ ਖਲੋਤਾ ਬੰਦਾ ਇਹੋ ਜਿਹੇ ਕੰਮ ਕਰੇ। ਤੇ ਬਸ ਇਹਨਾਂ ਨੇ, ਮੇਰਾ ਮਤਲਬ ਹੈ, ਚੌਧਰੀ ਨਿਜ਼ਾਮਦੀਨ ਨੇ ਅਵਾਰਡਾਂ ਦੀ ਵੀ ਬੇਇੱਜ਼ਤੀ ਕਰ ਦਿੱਤੀ ਹੈ, ਅਹੁਦਿਆਂ ਦੀ ਵੀ ਬੇਇੱਜ਼ਤੀ ਕਰ ਦਿੱਤੀ। ਜੋ ਫੱਕੜ ਆਦਮੀ ਸੀ ਨਾ, ਉਹਨੂੰ ਇਹਨਾਂ ਨੇ ਅਹੁਦੇ ਤੇ ਅਵਾਰਡ ਦੇ ਛੱਡੇ ਨੇ ਹੁਣ, ਤੇ ਅਵਾਰਡ ਤੇ ਅਹੁਦੇ ਵੀ ਮਾਫੀਆਂ ਮੰਗਦੇ ਨੇ। ਮੈਨੂੰ ਤਾਂ ਲੱਗਦਾ ਵੀ ਗਵਰਨਰ ਦਾ ਜਿਹੜਾ ਅਹੁਦਾ ਹੈ ਨਾ, ਉਹ ਵੀ ਕਿਤੇ ਹੁਣ ਇਸ ਵੇਲੇ ਚਾਦਰ ਲੈ ਕੇ, ਲੋਈ ਲੈ ਕੇ, ਬੁੱਕਲ ਮਾਰ ਕੇ ਨੁੱਕਰ 'ਚ ਡਰਿਆ ਬੈਠਾ ਹੈ ਵੀ ਕਿਤੇ ਇਹਦੋਂ ਵੀ ਥੱਲੇ ਵਾਲੇ ਬੰਦੇ ਨੂੰ ਕਿਤੇ ਗਵਰਨਰ ਨਾ ਬਣਾ ਦਿਓ। ਮੇਰੀ ਇਸ ਤੋਂ ਵੱਧ ਬੇਇੱਜ਼ਤੀ ਤੁਸੀਂ ਜਿਹੜੀ ਹੈ ਉਹ ਹੋਰ ਕੀ ਕਰਨੀ ਹੈ ਜਿੰਨੀ ਤੁਸੀਂ ਕਰ ਛੱਡੀ ਹੈ। ਅੱਛਾ ਜੀ, ਅਗਲੀ ਜਿਹੜੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਫੈਸਲਾਬਾਦ ਤੋਂ ਰੱਖਣੀ। ਮੈਂ ਤੁਹਾਨੂੰ ਪਤਾ ਆਪ ਵੀ ਫੈਸਲਾਬਾਦ ਤੋਂ ਹੈ, ਤੇ ਫੈਸਲਾਬਾਦ ਵਾਲਿਆਂ ਦਾ ਜਿਹੜਾ ਹੁਸਨੇ ਮਜ਼ਾ ਹੈ ਉਹ ਤੇ ਮੇਰਾ ਖਿਆਲ ਸ਼ਾਇਦ ਹੀ ਕਿਸੇ ਹੋਰ ਦਾ ਹੋਵੇ। ਇਹ ਜੋ ਕੁਝ ਇੰਡੀਆ ਦਾ ਹੋਇਆ ਤੇ ਜੋ ਕੁਝ ਉੱਥੇ ਮਾਮਲਾਤ ਬਣੇ ਨੇ, ਉਹਨਾਂ ਨੇ ਕਿਹਾ ਵੀ ਇਹਦੇ ਵਿੱਚੋਂ ਵੀ ਆਪਣਾ ਜਿਹੜਾ ਕੰਮ ਸਿੱਧਾ ਕਰੋ। ਫੈਸਲਾਬਾਦ ਵਾਲੇ ਕੰਮ ਆਪਣਾ ਸਿੱਧਾ ਕਰ ਲੈਂਦੇ ਨੇ। ਅਸਲਮ ਫੈਬਰਿਕ ਵਾਲਿਆਂ ਨੇ ਕਿਹਾ ਵੀ ਇਹ ਵੀ ਅਪਰਚੁਨਿਟੀ ਜਿਹੜੀ ਉਹ ਨਾ ਜਾਵੇ। ਇਹ ਜ਼ਰਾ ਵੇਖੋ। मुझे चाय नहीं, असलम फैब्रिक्स का सूट चाहिए, वो भी डी ग्राउंड। असलम फैब्रिक्स डी ग्राउंड ब्रांच फैसलाबाद। ਵੇਖ ਲਿਆ ਜੇ। ਤੇ ਮਤਲਬ ਮੇਰੇ ਕਹਿਣ ਦਾ ਵੀ ਇਦੋਂ ਗਾਂ ਤੇ ਹੁਣ ਇਨੋਵੇਸ਼ਨ ਨਹੀਂ ਆ ਸਕਦੀ ਨਾ। ਤੇ ਇਹ ਜਿਹੜੀ ਏਡੀ ਇਨੋਵੇਟਿਵ ਕੌਮ ਹੈ, ਚੌਧਰੀ ਚਾਹੁੰਦਾ ਹੈ ਵੀ ਇਹਨਾਂ ਨੂੰ ਡਰਾ ਧਮਕਾ ਕੇ ਚੁੱਪ ਕਰਾ ਲੇਗਾ। ਚੌਧਰੀ ਸਾਹਿਬ, ਇਹ 4 ਦਿਨ ਤੁਸੀਂ ਇਹਨਾਂ ਨੂੰ ਕਮਲੇ ਬਣਾਉਣਾ ਜੰਗ ਜੁੰਗ ਵਾਲੇ ਚੱਕਰ ਦੇ ਵਿੱਚ। ਇਹਨਾਂ ਦੀ ਸੂਈ ਫਿਰ ਮੁੜ ਕੇ ਉੱਥੇ ਹੀ ਆਉਣੀ। ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਵੀ ਇਹਨਾਂ ਨੂੰ ਜਮਹੂਰੀਅਤ ਚਾਹੀਦੀ ਹੈ। ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਸੀਟਾਂ ਇਹਨਾਂ ਦੀਆਂ ਤੁਸੀਂ ਲੁੱਟੀਆਂ ਨੇ। ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਵੀ ਅਦਾਲਤਾਂ ਤੁਸੀਂ ਲੁੱਟੀਆਂ ਨੇ। ਇਹਨਾਂ ਤੁਹਾਡੀ ਜਾਨ ਨਹੀਂ ਛੱਡਣੀ। ਇਸ ਲਈ ਅਗਰ ਇਹਨਾਂ ਜਾਨ ਛੱਡਣੀ ਹੁੰਦੀ ਨਾ, ਯਕੀਨ ਕਰੋ, ਤੇ ਆ ਜਿਹੜਾ ਇੱਕੋ ਰਾਤ 'ਚ ਸਾਡੇ ਕੋਲ 60,000 ਬੰਦਾ ਆ ਗਿਆ WhatsApp ਗਰੁੱਪ ਦੇ ਉੱਤੇ, ਇਹ ਕਿਉਂ ਆਉਣਾ ਸੀ? ਇਹ ਇਸੇ ਤੋਂ ਆਏ ਨੇ। ਇਹਨਾਂ ਨੂੰ ਪਤਾ ਹੈ ਵੀ ਤੁਸੀਂ ਸਾਨੂੰ ਬਲਾਕ ਕਰਨਾ, ਤੇ ਇਹਨਾਂ ਨੇ ਜ਼ਾਹਿਰ ਹੈ ਸੱਚ ਤੇ ਸੁਣਨਾ। ਤੇ ਇਹ ਸਾਰੇ ਆਪਣੀ ਇਹ ਵੀ ਪੇਸ਼ਬੰਦੀ ਤੇ ਲੱਗੇ ਨੇ, ਤੁਸੀਂ ਵੀ ਲੱਗੇ ਹੋ। ਚਲੋ ਠੀਕ ਹੈ, ਪਤਾ ਲੱਗ ਜਾਏਗਾ ਕੌਣ ਕੀ ਕਰਦਾ। ਬਹਰਹਾਲ ਇਹ ਮਾਮਲਾ ਜਿਹੜਾ ਹੈ ਨਾ ਜੀ, ਇਹ ਤੁਹਾਡੇ ਨਾਲ ਹਾਲ ਉਹੀ ਹੋਣਾ ਹੈ ਜਿਹੜਾ ਤੁਰੇ ਤੁਰੇ ਜਾਂਦੇ ਆ ਤੁਹਾਨੂੰ ਇਹ ਵੀਡੀਓ ਵਿਖਾ ਦਿੰਦੇ, ਤੇ ਉਸ ਤੋਂ ਬਾਅਦ ਤੁਹਾਡੇ ਕੋਲ ਇਜਾਜ਼ਤ ਵੀ ਲੈਣੀ ਹੈ। ਪੀਰ ਲਟਕਣ ਸ਼ਾਹ ਸਾਹਿਬ ਨੇ ਕੋਈ, ਤੇ ਜਿਹੜੇ ਲਟਕ ਕੇ ਚੱਲੇ ਕਰਦੇ ਨੇ, ਇਹ ਚੌਧਰੀ ਨਿਜ਼ਾਮਦੀਨ ਤਰ੍ਹਾਂ ਇਹ ਵੀ ਦਾਅਵੇ ਬੜੇ ਕਰਦੇ ਸਨ। ਫਿਰ ਇਹਨਾਂ ਨਾਲ ਬਣਿਆ ਕੀ ਹੈ ਵੇਖੋ। काबा दे रब दी कसम है, ये अजाने हो रही हैं इशा की। जितने भी ढोंगी बैठे हैं, बेईमान बैठे हैं, जलसाज बैठे हैं, जमीन आसमाना दे रब दी कसम है। मैंने मैं साइड पे हो जाऊं? जी जी साहब, आप साथ में कुछ पढ़ेंगे भी? जी जी मैं पढ़ूंगा जी साहब। मैं ये दुआ कुनूत की सुना दे। चले। अल्लाहुम्मा इन्ना नस्तईनुका व नस्तगफिरुका व नु'मिनु बिक। पीर साहब बच गए। ਲਓ ਜੀ, ਮੈਨੂੰ ਦਿਓ ਇੱਥੋਂ ਇਜਾਜ਼ਤ, ਤੇ ਰੱਬ ਰੱਖ।